अस्सलाम वालेकुम जी। ਅੱਜ ਆਪਾਂ ਗੱਲ ਕਰਾਂਗੇ ਹਜ਼ਰਤ ਮੂਸਾ अलैहिस्सलाम ਤੇ। ਮੂਸਾ अलैहिस्सलाम ਦੀ ਕਚਹਿਰੀ ਲੱਗੀ ਹੋਈ ਸੀ, ਆਵਾਮ ਬੈਠੀ ਸੀ, ਬਹੁਤ ਸਾਰੇ ਬੰਦੇ ਬੈਠੇ ਹੋਏ ਸੀਗੇ। ਮੂਸਾ अलैहिस्सलाम ਨੇ ਇੱਕ ਬੰਦੇ ਵੱਲ ਮੂੰਹ ਕਰਕੇ ਫਰਮਾਇਆ ਕਿ ਕੱਲ ਤੇਰਾ ਜਿਹੜਾ ਬੇਲੀ ਆ ਨਾ, ਤੇਰਾ ਦੋਸਤ ਆ, ਉਹਨੇ ਮਰ ਜਾਣਾ ਵਾ, ਜਾ ਕੇ ਉਹਨੂੰ ਪੈਗਾਮ ਦੇ ਦੇ। ਉੱਥੋਂ ਭੱਜਾ ਭੱਜਾ ਗਿਆ ਤੇ ਜਾ ਕੇ ਉਹਨੇ ਕਿਹਾ ਆਪਣੇ ਬੇਲੀ ਨੂੰ, ਦੋਸਤ ਨੂੰ, ਯਾਰ ਤੂੰ ਕੱਲ੍ਹ ਮਰ ਜਾਣਾ ਵਾ ਤੇ ਆਪਣਾ ਇੰਤਜ਼ਾਮ ਕਰ ਲਾ। ਉਹਨੇ ਕਿਹਾ ਤੈਨੂੰ ਕਿਵੇਂ ਪਤਾ ਮੈਂ ਕੱਲ੍ਹ ਮਰ ਜਾਣਾ ਵਾ? ਤੈਨੂੰ ਕਿਹਨੇ ਕਿਹਾ ਵੀ ਮੈਂ ਕੱਲ੍ਹ ਮਰ ਜਾਣਾ ਵਾ? ਤੂੰ ਕਿਵੇਂ ਕਹਿ ਸਕਦਾ? ਉਹਨੇ ਕਿਹਾ ਵੀ ਹਜ਼ਰਤ ਮੂਸਾ अलैहिस्सलाम ਨੇ ਫਰਮਾਇਆ ਵਾ ਵੀ ਤੂੰ ਕੱਲ੍ਹ ਮਰ ਜਾਣਾ ਵਾ, ਅਤੇ ਮੂਸਾ अलैहिस्सलाम ਅੱਲਾਹ ਪਾਕ ਦਾ ਨਬੀ ਆ, ਜੋ ਕਹਿੰਦਾ ਵਾ ਸੱਚ ਕਹਿੰਦਾ ਵਾ ਅਤੇ ਉਹਦੀ ਗੱਲ ਪੂਰੀ ਹੁੰਦੀ ਆ। ਅਤੇ ਤੂੰ ਕੱਲ੍ਹ ਮਰ ਜਾਣਾ ਵਾ, ਤੂੰ ਆਪਣੀ ਤਿਆਰੀ ਕਰ ਲਾ। ਉਹ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਵੀ ਕੀ ਕਰਾਂ ਮੈਂ? ਉਹਨੇ ਸੋਚਿਆ, ਉਹਨੇ ਆਪਣੇ ਨੌਕਰਾਂ ਨੂੰ ਕਿਹਾ, ਆਪਣੇ ਵਰਕਰਾਂ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ, ਤੁਸੀਂ ਮੇਰਾ ਸਾਰਾ ਨਾ ਮਾਲ, ਮੇਰਾ ਜਾਇਦਾਦ, ਮੇਰਾ ਮਾਲ ਸਾਰਾ ਗਰੀਬਾਂ 'ਚ ਵੰਡ ਦਿਓ, ਤਕਸੀਮ ਕਰ ਦਿਓ। ਇਵੇਂ ਉਹਨਾਂ ਨੇ ਕੀਤਾ। ਉਹਨਾਂ ਨੇ ਸਾਰਾ ਮਾਲ ਬਾਹਰ ਕੱਢਿਆ, ਗਰੀਬਾਂ 'ਚ ਤਕਸੀਮ ਕਰਤਾ। ਜਿਹੜੇ ਸੀਗੇ ਮੁਸਤਹਿਕ ਲੈਣ ਵਾਲੇ ਸੀਗੇ, ਉਹਨਾਂ 'ਚ ਉਹਨੇ ਤਕਸੀਮ ਕਰਤਾ ਮਾਲ ਸਾਰਾ ਹੀ। ਹੁਣ ਹੋਇਆ ਇਸ ਤਰ੍ਹਾਂ ਕਿ ਸੁਬਾਹ ਹੋਈ ਅਤੇ ਉਹਨੇ ਬੇਲੀ ਨੇ ਕਿਹਾ, ਯਾਰ ਮੈਂ ਇਹ ਕੰਮ ਕਰਦਾ ਵਾਂ, ਮੈਂ ਹੁਣ ਜਾਂਦਾ ਵਾਂ ਅਤੇ ਦੋਸਤ ਮੇਰਾ ਮਰ ਗਿਆ ਹੋਣਾ ਵਾ, ਅਤੇ ਜਾ ਕੇ ਉਹਨੂੰ ਕੋਈ ਜਾ ਕੇ ਕਰਦਾ ਉਹਨਾਂ ਕੋਈ ਇੰਤਜ਼ਾਮ ਵਗੈਰਾ ਮੈਂ ਦਫਨਾਉਣ ਦਾ। ਅਤੇ ਉਹਨੇ ਘਰ ਗਿਆ, ਅੱਗੋਂ ਸੀਗਾ ਜ਼ਿੰਦਾ ਮਾਸ਼ਾਅੱਲਾ। ਉਹ ਬੰਦਾ ਕਹਿੰਦਾ, ਯਾਰ ਤੂੰ ਮੈਨੂੰ ਕਹਿ ਸਕਿਆ ਮੈਂ ਕੱਲ੍ਹ ਮਰ ਜਾਣਾ ਵਾ ਅਤੇ ਮੈਂ ਜ਼ਿੰਦਾ ਵਾਂ, ਮਜਰਾ ਕੀ ਆ? ਤੂੰ ਮੈਨੂੰ ਝੂਠ ਬੋਲਿਆ, ਜਾਂ ਨੌਜ਼ ਬਿੱਲਾ ਜਿਹੜਾ ਸੀਗਾ ਮੂਸਾ अलैहिस्सलाम ਝੂਠ ਬੋਲਿਆ। ਉਹਨੇ ਕਿਹਾ ਆਪਾਂ ਹੁਣ ਜਾਂਦੇ ਹਾਂ ਮੂਸਾ अलैहिस्सलाम ਕੋਲ ਜਾ ਕੇ ਪੁੱਛ ਲੈਂਦੇ ਹਾਂ ਵੀ ਚੱਕਰ ਕੀ ਹੈ, ਮੈਂ ਕਿਉਂ ਨਹੀਂ ਮਰਿਆ ਹੈਗਾ? ਤੁਸੀਂ ਝੂਠ ਬੋਲਿਆ, ਤੁਸੀਂ ਮੇਰਾ ਸਾਰਾ ਮਾਲ ਮੂਲ ਯਾਨੀ ਕਿ ਵੰਡਾ ਤਾ ਸਾਰਾ ਮਾਲ ਮੇਰਾ, ਅਤੇ ਮੈਂ ਮਰਿਆ ਵੀ ਨਹੀਂ ਹੈਗਾ, ਤੁਸੀਂ ਝੂਠ ਬੋਲਿਆ ਨੌਜ਼ ਬਿੱਲਾ। ਮੂਸਾ अलैहिस्सलाम ਨੇ ਅੱਲਾਹ ਪਾਕ ਨਾਲ ਹਮ ਕਲਾਮ ਹੋਏ। ਮੂਸਾ अलैहिस्सलाम ਨੇ ਅੱਲਾਹ ਪਾਕ ਨੂੰ ਪੁੱਛਿਆ ਵੀ ਯਾ ਅੱਲਾ, ਇਹ ਕੀ ਮਾਜਰਾ ਵਾ ਵੀ ਇਹ ਬੰਦਾ ਕਿਉਂ ਨਹੀਂ ਮਰਿਆ ਹੈਗਾ? ਤੁਸੀਂ ਮੈਨੂੰ ਕੱਲ੍ਹ ਕਿਹਾ ਸੀਗਾ ਵੀ ਇਹਨੇ ਮਰ ਜਾਣਾ ਵਾ ਅਤੇ ਜ਼ਿੰਦਾ ਫਿਰਦਾ ਵਾ, ਮਰਿਆ ਕਿਉਂ ਨਹੀਂ? ਮਾਜਰਾ ਕੀ ਹੈ? ਇਹ ਵਾਕਿਆ ਕੀ ਆ? ਅੱਲਾਹ ਪਾਕ ਨੇ ਫਰਮਾਇਆ, ਕੱਲ੍ਹ ਇਹਦੇ ਮਾਲ 'ਚੋਂ ਕਿਸੇ ਯਤੀਮ ਬੱਚੇ ਨੇ ਥੋੜ੍ਹਾ ਜਿਹਾ ਹਿੱਸਾ ਲਿਆ ਸੀਗਾ, ਅਤੇ ਉਹਨੇ ਇਹਨੂੰ ਦੁਆ ਦਿੱਤੀ ਸੀਗੀ, ਯਾ ਅੱਲਾਹ ਪਾਕ ਇਸ ਬੰਦੇ ਦੀ ਉਮਰ 'ਚ ਬਰਕਤ ਫਰਮਾ ਅਤੇ ਇਹਨੂੰ ਸਿਹਤ ਦੇ, ਇਹਦੀ ਲੰਮੀ ਉਮਰ ਕਰ। ਅਤੇ ਮੇਰੀ ਰਹਿਮਤ ਨੇ ਇਹ ਗਵਾਰਾ ਨਹੀਂ ਕੀਤਾ ਮੈਨੂੰ ਮਾਰ ਦੇਵਾਂ ਜਾਂ ਇਹਨੂੰ ਮੈਂ ਜਾਨ ਕੱਢ ਲਵਾਂ, ਅਤੇ ਮੈਂ ਜ਼ਿੰਦਗੀ 100 ਸਾਲ ਵਾਸਤੇ ਵਧਾ ਦਿੱਤੀ ਆ। ਇਹ ਹੁਣ ਇਵੇਂ ਹੀ 100 ਸਾਲ ਸਹੀ ਸਲਾਮਤ ਸਿਹਤਮੰਦ ਰਹੇਗਾ, 100 ਸਾਲ ਬਾਅਦ ਇਹਨੇ ਮਰਨਾ। ਲੋ ਵੀਰੋ, ਮਾਸ਼ਾਅੱਲਾ ਇਸ ਵਾਕਿਏ ਸੁਣਾਉਣ ਦਾ ਮੇਰਾ ਮਕਸਦ ਇਹ ਸੀਗਾ ਕਿ ਜਿਹੜੇ ਬੰਦੇ ਆਪਣੇ ਘਰ 'ਚ ਮਾਲ ਜਮ੍ਹਾਂ ਕਰਦੇ ਆ, ਆਪਣੇ ਜਮ੍ਹਾਂ ਪੂੰਜੀ ਕਰਕੇ ਰੱਖਦੇ ਆ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਮਾਲ ਨੂੰ ਗਰੀਬਾਂ 'ਚ ਤਕਸੀਮ ਕਰੋ। ਜਿੰਨਾ ਮਾਲ ਆ ਉਹ ਥੋੜ੍ਹਾ ਹਿੱਸਾ ਗਰੀਬਾਂ ਨੂੰ ਤਕਸੀਮ ਕਰੋ, ਤਾਂ ਕਿ ਤੁਹਾਨੂੰ ਸਵਾਬ ਮਿਲੇ ਅਤੇ ਤੁਹਾਨੂੰ ਦੁਆਵਾਂ ਦੇਣ। ਕਿਉਂਕਿ ਤੁਸੀਂ ਮਾਲ ਜਮ੍ਹਾਂ ਕਰਦੇ ਆ, ਫਿਰ ਉਹ ਬਿਮਾਰੀ ਦਾ ਸਬਬ ਬਣਦਾ ਵਾ। ਤੁਸੀਂ ਦੇਖਦੇ ਹੋਣੇ ਵੀ ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਫਾਲਜ ਹੋ ਗਿਆ, ਜਾਂ ਕਿਸੇ ਨੂੰ ਕੋਈ ਵੱਡੀ ਬਿਮਾਰੀ ਲੱਗ ਗਈ। ਉਹ ਕਿਉਂ ਲੱਗਦੀ ਆ? ਉਹ ਇਹੀ ਵਜ੍ਹਾ ਵਾ ਕਿ ਆਪਾਂ ਨੇ ਮਾਲ ਜਮ੍ਹਾਂ ਕੀਤਾ, ਆਪਾਂ ਨੇ ਮਾਲ ਨੂੰ ਅੱਲਾਹ ਦੀ ਰਾਹ 'ਤੇ ਤਕਸੀਮ ਨਹੀਂ ਕੀਤਾ, ਤਾਂ ਕਰਕੇ ਆਪਣੇ 'ਤੇ ਅਜ਼ਾਬ ਆਉਂਦਾ ਵਾ। ਸੋ ਮੇਰੀ ਬੇਨਤੀ ਆ, ਦਰਖਾਸਤ ਇਹ ਆ ਕਿ ਆਪਣੇ ਮਾਲ ਨੂੰ ਗਰੀਬਾਂ 'ਚ ਤਕਸੀਮ ਕਰੋ, ਤਾਂ ਕਿ ਤੁਹਾਨੂੰ ਦੁਆਵਾਂ ਦੇਣ ਅਤੇ ਤੁਸੀਂ ਖੁਸ਼ ਰਹੋ। ਲੋ ਬਈ, ਮੈਂ ਦੁਆ ਕਰਦਾ ਵਾਂ ਕਿ ਤੁਸੀਂ ਮੇਰੀ ਇਸ ਗੱਲ ਤੋਂ ਸਬਕ ਸਿੱਖੋਗੇ ਅਤੇ ਆਪਣੇ ਮਾਲ ਨੂੰ ਗਰੀਬਾਂ 'ਚ, ਮਸਕੀਨਾਂ 'ਚ ਤਕਸੀਮ ਕਰੋਗੇ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम।